ਤੇ ਹੁਣ ਇੱਥੇ ਆ ਜਿਹੜਾ ਜੀ ਘਰ ਕਾਰਨਰ ਤੇ ਇੱਥੇ ਦੱਸਦੇ ਨੇ ਜੀ ਇੱਕ ਮਦਰਸਾ ਬੱਚਿਆਂ ਦਾ, ਉਹ ਉੱਥੇ ਮਦਰਸਾ ਹੈ ਜਿਹੜੀ ਇਹ ਵਾਈਟ ਬਿਲਡਿੰਗ ਬਣ ਗਈ। ਇਹ ਉੱਪਰ ਦੇਖੋ ਨਾ ਜੀ, ਇਹ ਉੱਪਰ ਜਿਹੜਾ ਉਸ ਤਰ੍ਹਾਂ ਹੀ ਕੋਠੀ ਦੇ ਛਤੜੀਆਂ ਬਣੀਆਂ ਬਾਹਰ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਵੀ ਜਿਹੜਾ ਨਾ ਇਹ ਦਰਵਾਜ਼ਾ 47 ਦੀ ਵੰਡ ਤੋਂ ਪਹਿਲੇ ਦਾ ਹੀ ਇੱਥੇ ਕੱਢਿਆ ਗਿਆ ਹਾਂਜੀ। ਤੇ ਇਹ ਜਿਹੜੀ ਇਹਨਾਂ ਬਾਲਕਨੀ ਦੇਖੋ ਕਿੱਡੇ ਖੂਬਸੂਰਤ ਬਣਾਈਆਂ। ਤੇ ਇੱਥੇ ਮਦਰਸਾ, ਇਹ ਮਕਾਨ 47 ਦੀ ਵੰਡ ਤੋਂ ਪਹਿਲੇ ਦਾ ਵਾਲਾ, ਇਹ ਵੀ ਕਾਰਨਰ ਤੇ ਇਹ ਦੇਖੋ ਨਾ ਹੁਣ ਆਸਤਾ ਆਸਤਾ ਵਕਤ ਦੇ ਨਾਲ ਜਿਹੜਾ ਹੈ ਉਹ ਪਾਣੀ ਪੈਣ ਦੀ ਵਜ੍ਹਾ ਤੋਂ ਉਹ ਮਕਾਨ ਨੀਵੇਂ ਹੋ ਗਏ, ਦੁਬਾਰਾ ਬਣ ਗਏ, ਢੱਠ ਗਏ ਕਈ। ਮੈਂ ਜਿਸ ਜਗ੍ਹਾ ਤੇ ਤੁਹਾਨੂੰ ਲੈ ਕੇ ਆਇਆ ਇਹ ਹੈ ਅਮਰੇਸ਼ਪੁਰੀ ਦੇ ਨਾਮ ਮਨਸੂਬ ਘਰ। ਬਹੁਤ ਵੱਡਾ ਘਰ ਹੈ, ਬੜੀ ਦੁਨੀਆ ਦੇ ਮਸ਼ਹੂਰ ਹੀ ਹੈ। ਤੇ ਅਗਰ ਗੱਲ ਕੀਤੀ ਜਾਏ ਇਹਦੀ ਹਕੀਕਤ ਦੀ, ਅਮਰੇਸ਼ਪੁਰੀ ਦਾ ਜਿਹੜਾ ਨਾ ਜੀ ਉਹ ਪੈਦਾਇਸ਼ ਉਹਦੀ ਹੋਈ ਹੈ 22 ਜੂਨ 1932 ਦੇ ਵਿੱਚ, ਨਵਾਂ ਸ਼ਹਿਰ ਇੰਡੀਆ ਦੇ ਵਿੱਚ। ਤੇ ਜਿਹੜੇ ਸਾਡੇ ਯੂਟਿਊਬਰ ਭਾਈ ਉਹ ਕਹਿੰਦੇ ਨੇ ਜੀ ਕਿ ਇਹ ਅਮਰੇਸ਼ਪੁਰੀ ਦੀ ਪੈਦਾਇਸ਼ ਇਸ ਘਰ ਦੇ ਵਿੱਚ। ਇਹਨਾਂ ਦੀ ਵਫਾਤ ਜਿਹੜੀ ਹੈ ਨਾ ਜੀ 12 ਜਨਵਰੀ ਤੇ 2005 ਨੂੰ ਦਿੱਲੀ ਦੇ ਵਿੱਚ ਹੋਈ ਹੈ। ਜਿਸ ਵਕਤ ਇਹ ਫੌਤ ਹੋਏ ਨੇ ਤੇ ਉਸ ਵਕਤ ਇਹਨਾਂ ਦੀ ਉਮਰ ਹੈਗੀ ਸੀ 72 ਸਾਲ। ਅਗਰ ਇਹਨਾਂ ਦੀ ਬੀਵੀ ਦੀ ਗੱਲ ਕੀਤੀ ਜਾਏ, ਇਹਨਾਂ ਦੀ ਬੀਵੀ ਦਾ ਨਾਂ ਹੈਗਾ ਸੀ ਅਰਮੇਲਾ ਡਿਊਕਰ। ਫਿਰ ਇਹਨਾਂ ਦੇ ਬੱਚਿਆਂ ਦੀ ਗੱਲ ਕੀਤੀ ਜਾਏ, ਬੱਚਿਆਂ ਦੇ ਨਾਂ ਹੈ ਰਾਜੇਵ ਪੁਰੀ ਤੇ ਨਮਿਰਤਾ ਪੁਰੀ, ਇੱਕ ਪੁੱਤਰ ਇੱਕ ਧੀ। ਇਹਨਾਂ ਦੇ ਪੋਤਰੇ ਵਰਦਨਪੁਰੀ ਤੇ ਸਚੀਪੁਰੀ। ਜੇ ਇਹਨਾਂ ਦੇ ਭੈਣ ਤੇ ਭਾਈਆਂ ਦੀ ਗੱਲ ਕਰੀਏ, ਉਹਨਾਂ ਦਾ ਨਾਂ ਹੈਗਾ ਸੀ ਮਦਨਪੁਰੀ, ਚਮਨਪੁਰੀ, ਹਰੇਸ਼ ਸਿੰਘ ਪੁਰੀ ਤੇ ਚੰਦਰਕਾਂਤਾ ਮੋਹਰਾ। ਤੇ ਬਾਜ਼ ਕਹਿੰਦੇ ਨੇ ਜੀ ਓਮਪੁਰੀ ਵੀ ਇਹਨਾਂ ਦੇ ਸਕੇ ਭਰਾ ਨੇ। ਯੂਟਿਊਬਰ ਸਾਡੇ ਪਾਕਿਸਤਾਨ ਦੇ ਉਹ ਅਮਰੇਸ਼ਪੁਰੀ ਦੀ ਪੈਦਾਇਸ਼ ਤੇ ਓਮਪੁਰੀ ਦੀ ਪੈਦਾਇਸ਼ ਜਿਹੜੀ ਹੈ ਇਸ ਪਿੰਡ ਘੜਤਲ ਗੁਜਰਾ, ਜਿਹਦੀ ਤਹਿਸੀਲ ਡਸਕਾ ਆ ਤੇ ਜ਼ਿਲ੍ਹਾ ਸਿਆਲਕੋਟ, ਇੱਥੋਂ ਦੀ ਦੱਸਦੇ। ਤੇ ਬਾਜ਼ ਤਾਰੀਖਦਾਨ ਜਿਹੜੇ ਨੇ ਉਹ ਕਹਿੰਦੇ ਕਿ ਇਹ ਅਮਰੇਸ਼ਪੁਰੀ 1932 ਚ ਨਵਾਂ ਸ਼ਹਿਰ ਇੰਡੀਆ ਦੇ ਵਿੱਚ ਪੈਦਾ ਹੋਏ। ਤੇ ਹੁਣ ਗੱਲ ਕਰਨੇ ਆ ਜੀ ਇਹਨਾਂ ਦੀ ਫਿਲਮਾਂ ਦੀ। ਇਹਨਾਂ ਨੇ ਤਕਰੀਬਨ 450 ਫਿਲਮਾਂ ਦੇ ਵਿੱਚ ਜਿਹੜਾ ਇਹਨਾਂ ਨੇ ਕੰਮ ਕੀਤਾ ਸੀ। ਇਹਨਾਂ ਨੂੰ ਇੰਡੀਆ ਦੀ ਬਾਲੀਵੁੱਡ ਦੇ ਮੰਫੀ ਰੋਲ ਅਦਾ ਕਰਨ ਵਾਲੇ ਮਸ਼ਹੂਰ ਅਦਾਕਾਰ ਸਨ। ਆਪਣੀ ਫਿਲਮੀ ਜ਼ਿੰਦਗੀ ਦਾ ਆਗਾਜ਼ ਇਹਨਾਂ ਨੇ 1971 ਦੇ ਵਿੱਚ ਕੀਤਾ। ਤੇ ਇਹਨਾਂ ਨੇ ਸਭ ਤੋਂ ਪਹਿਲੀ ਫਿਲਮ ਜਿਹੜੀ ਹੈ ਨਾ ਰੇਸ਼ਮਾ ਤੇ ਸ਼ੇਰਾ ਬਣਾਈ ਸੀ। ਅਮਰੇਸ਼ਪੁਰੀ ਜਿਹੜੇ ਨਾ ਜੀ ਕਹਿੰਦੇ ਨੇ ਕਿ ਇਬਤਦਾਈ ਤੌਰ ਤੇ ਫਿਲਮਾਂ ਦੇ ਵਿੱਚ ਹੀਰੋ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ ਸੀ। ਤਾਂ ਹੀਰੋ ਬਣਨ ਦੇ ਖੁਆਬ ਵਾਸਤੇ ਅਮਰੇਸ਼ਪੁਰੀ ਨੇ ਬਤੌਰੇ ਹੀਰੋ ਸਕਰੀਨ ਟੈਸਟ ਦਿੱਤਾ, ਜਿਸ ਦੇ ਵਿੱਚ ਉਹ ਨਾਕਾਮ ਹੋ ਗਏ। ਲੇਕਿਨ ਪ੍ਰੋਡਿਊਸਰ ਨੇ ਇਹਨਾਂ ਨੂੰ ਵਿਲਨ ਦੇ ਰੂਪ ਤੇ ਜਿਹੜਾ ਨਾ ਉਹ ਕਾਸਟ ਕਰ ਲਿਆ। ਬਾਲੀਵੁੱਡ ਦੇ ਵਿੱਚ ਫਿਲਮੀ ਵਿਲਨ ਦੇ ਕਿਰਦਾਰ ਦੇ ਤੌਰ ਤੇ ਉਹਨਾਂ ਨੇ ਆਪਣੀ ਸਲਾਹੀਤਾਂ ਜਿਹੜੀਆਂ ਸਨ ਜੀ ਭਰਪੂਰ ਤਰੀਕੇ ਨਾਲ ਉਹਦਾ ਲੋਹਾ ਮਨਵਾਇਆ। ਤੇ 1987 ਦੇ ਵਿੱਚ ਮਿਸਟਰ ਇੰਡੀਆ ਜਿਹੜੀ ਫਿਲਮ ਸੀ ਨਾ ਉਹਦੇ ਵਿੱਚ ਇਹਨਾਂ ਦਾ ਕਿਰਦਾਰ ਸੀ ਮੋਗੰਬੋ, ਤੇ ਜਿਸ ਦੀ ਵਜ੍ਹਾ ਤੇ ਅਮਰੇਸ਼ਪੁਰੀ ਨੂੰ ਬਹੁਤ ਜ਼ਿਆਦਾ ਸ਼ੋਹਰਤ ਮਿਲੀ। ਇਸ ਦੇ ਇਲਾਵਾ ਫਿਲਮ ਵਿਧਾਤਾ ਤੇ ਫੂਲ ਔਰ ਕਾਂਟੇ, ਫਿਰ ਇਸ ਤੋਂ ਇਲਾਵਾ ਦਿਲਵਾਲੇ ਦੁਲਹਨੀਆਂ ਲੈ ਜਾਏਂਗੇ, ਇਹਨਾਂ ਤੋਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਸ਼ੋਹਰਤ ਮਿਲੀ। ਥੋੜੀ ਦੇਰ ਬਾਅਦ ਉਹਨਾਂ ਦੀ ਦਿਮਾਗ ਦੀ ਸ਼ਰੇਆਨ ਫਟ ਗਈ ਤੇ ਫਿਰ ਅੱਲਾ ਨੂੰ ਪਿਆਰੇ। ਇਹਨਾਂ ਨੂੰ ਬਾਲੀਵੁੱਡ ਦੀ ਫਿਲਮ ਇੰਡਸਟਰੀ ਦੀ ਤਾਰੀਖ ਦਾ ਸਭ ਤੋਂ ਵੱਡਾ ਤੇ ਸਭ ਤੋਂ ਬਿਹਤਰੀਨ ਵਿਲਨ ਕਿਹਾ ਜਾਵੇ ਤੇ ਗਲਤ ਨਹੀਂ ਹੋਏ। ਭਾਰੀ ਕੰਮ ਆਵਾਜ਼, ਕਹਿਰ ਬਰਸਾਤੀਆਂ ਅੱਖਾਂ, ਬੇਮਿਸਾਲ ਲਬੋ ਲਹਿਜਾ ਇਹਦੀ ਸ਼ਖਸੀਅਤ ਨੂੰ ਰੂਪਦਾਰ ਬਣਾ ਦਿੰਦਾ ਸੀ। ਲੋ ਜੀ ਫਿਰ ਹੁਣ ਤੁਹਾਨੂੰ ਦਿਖਾ ਦਿੰਦੇ ਆ ਅਮਰੇਸ਼ਪੁਰੀ ਦਾ ਘਰ। ਤੇ ਇਹ ਜਨਾਬ ਉਹਦੇ ਘਰ ਦੇ ਬਾਹਰਲੇ ਪਾਸੇ ਇਹ ਦੇਖੋ ਕਿੱਡੀ ਖੂਬਸੂਰਤ ਜਿਹੜੀ ਇਹਨਾਂ ਝਰੋਖਾ ਬਣਿਆ ਹੈ। ਬਾਲਕੋਨੀ ਬਣੀ ਤੇ ਥੱਲੇ ਨਾਲ ਐਗਜ਼ਾਸਟ ਵਾਸਤੇ ਬਹੁਤ ਬੜਾ ਇਹ ਹੋਲ ਬਣਿਆ ਤੇ ਨਾਲ ਹੀ ਵੱਡਾ ਇਹ ਸਾਹਮਣੇ ਦਰਵਾਜ਼ਾ ਹੈ ਲੱਕੜੀ ਦਾ। ਤੇ ਸਾਈਡਾਂ ਦੇ ਪਿੱਲਰ ਦੇਖੋ ਏਡਾ ਵੱਡੇ ਦਰਵਾਜ਼ਾ ਤੇ ਫੇਰ ਨਾਲ ਉੱਪਰ ਖੂਬਸੂਰਤ ਬਾਲਕੋਨੀ। ਇਹ ਮਹੱਲਾ ਜਿਹੜਾ ਸੀ ਅਮੀਰ ਤਰੀਨ ਹਿੰਦੂ ਖੱਤਰੀਆਂ ਦੀਵਾਨਪੁਰੀਆਂ ਦਾ ਸੀ, ਜਿਨ੍ਹਾਂ ਦੀ ਰਿਸ਼ਤੇਦਾਰੀ ਹੈਗੀ ਸੀ ਏਮਨਾਬਾਦ ਵਾਲੇ ਦੀਵਾਨਾਂ ਦੇ ਨਾਲ। ਉਹ ਵੀ ਦੀਵਾਨੀ ਟੈਕਸ ਲੈਂਦੇ ਹੁੰਦੇ ਸਨ ਮਹਾਰਾਜਾ ਕਸ਼ਮੀਰ ਵਾਲੇ ਕੋਲ, ਤੇ ਇਹ ਵੀ ਦੀਵਾਨੀ ਟੈਕਸ ਲੈਂਦੇ ਹੁੰਦੇ ਸਨ ਮਹਾਰਾਜਾ ਜਿਹੜਾ ਕਸ਼ਮੀਰ ਦਾ ਸੀ ਉਹਦੇ ਕੋਲ। ਇਹ ਹਵੇਲੀ ਜਿਹੜੀ ਬਹੁਤ ਹੀ ਖੂਬਸੂਰਤ ਆਲੀਸ਼ਾਨ, ਤੇ ਇਹ ਸਾਹਮਣੇ ਜੇ ਤੁਹਾਡੇ ਤੇ ਇਹ ਵੇਖੋ ਨਾ ਜੀ, ਇਹ ਜਿਹੜੀਆਂ ਚੀਜ਼ਾਂ ਨਾ
ਇਹ ਵਕਤ ਦੇ ਨਾਲ ਆਸਤਾ ਆਸਤਾ ਜਿਹੜਾ ਨਾ ਉਹ ਖਤਮ ਹੁੰਦੀਆਂ ਜਾ ਰਹੀਆਂ ਨੇ। ਤੇ ਇਹ 36 ਗਲੀ ਤੇ 36 ਗਲੀ ਜਿਹੜੀ ਹੈ ਨਾ, ਇਹਦੇ ਵਿੱਚ ਵੀ ਜਿਹੜਾ ਨਾ ਉਹ ਬਹੁਤ ਹੀ ਖੂਬਸੂਰਤ ਵੱਡੀਆਂ ਵੱਡੀਆਂ ਲੱਕੜਾਂ ਲੱਗੀਆਂ ਨੇ। ਤੇ ਇਧਰ ਸਾਹਮਣੇ ਵੀ ਖੂਬਸੂਰਤ ਘਰ ਹੈ, ਖੱਬੇ ਵੀ ਸੱਜੇ ਵੀ। ਇਹ ਸਾਰਾ ਮੁਹੱਲਾ ਜਿਹੜਾ ਨਾ ਵੱਡੇ ਘਰਾਂ ਦਾ ਸੀ। ਤੇ ਹੁਣ ਚਲੋ ਅੰਦਰ ਚੱਲ ਜਾਂਦੇ। ਇਹ ਸਾਹਮਣੇ ਜਿਹੜਾ ਨਾ ਜੀ ਦਾएं ਔਰ ਬਾएं, ਇਹ ਦੇਖੋ ਹੁਣ ਵਕਤ ਦੇ ਨਾਲ ਇਹ ਜਗ੍ਹਾ ਨੀਵੀਂ ਹੋ ਗਈ। ਤੇ ਦੂਸਰਾ ਬਾਰਿਸ਼ਾਂ ਦੀ ਵਜ੍ਹਾ ਤੋਂ ਇਹ ਪਾਣੀ ਜਿਹੜਾ ਬੁਨਿਆਦਾਂ 'ਚ ਪਿਆ ਤੇ ਖਸਤਾ ਹਾਲੀ ਦਾ ਸ਼ਿਕਾਰ ਹੋ ਗਿਆ। ਕਾਫੀ ਹੱਦ ਤੱਕ ਇਹਨਾਂ ਨੇ ਆਪਣੇ ਜਿਹੜਾ ਇਹਨਾਂ ਨੇ ਇਮਾਰਤਾਂ ਨੂੰ ਜਾਂ ਬਿਲਡਿੰਗਾਂ ਨੂੰ ਸੰਭਾਲਿਆ ਤਾਂ ਹੋਇਆ ਕਿ ਚੀਜ਼ਾਂ ਮਹਿਫੂਜ਼ ਰਹਿਣ, ਲੇਕਿਨ ਵਕਤ ਗੁਜ਼ਰਨ ਦੇ ਨਾਲ ਇਹ ਸਭ ਕੁਝ ਜਿਹੜਾ ਨਾ ਇਹ ਖਤਮ ਹੁੰਦੀਆਂ ਜਾ ਰਹੀਆਂ ਨੇ। ਮਜਬੂਰ ਇਨਸਾਨ ਹਰ ਲਿਹਾਜ਼ ਦੇ ਨਾਲ ਨਾ ਇਹਨਾਂ ਬਿਲਡਿੰਗਾਂ ਨੂੰ ਉਹੀ ਰੌਣਕ ਦੇ ਸਕਦਾ, ਨਾ ਉਹਨਾਂ ਦੀ ਜਿਹੜੀ ਹੈ ਨਾ ਇੰਨੀਆਂ ਆਲੀਸ਼ਾਨ ਬਿਲਡਿੰਗਾਂ ਨੂੰ ਇਹ ਸੰਭਾਲ ਸਕਦਾ ਕਿ ਇਹਨਾਂ ਦੀ ਜਿਹੜੀ ਨਾ ਉਹ ਪੁਰਾਣੀ ਹਾਲਤ ਦੇ ਵਿੱਚ ਇਹਨੂੰ ਲਿਆ ਜਾ ਸਕੇ। ਹਾਂ, ਅਲਬੱਤਾ ਇਹ ਹੈ ਕਿ ਇਹਨਾਂ ਦਾ ਜਿਹੜਾ ਰਹਿਣ ਸਹਿਣ ਇਸ ਚੀਜ਼ ਤੋਂ ਦੱਸਦਾ ਕਿ ਇਹ ਜਿਹੜਾ ਨਾ ਬਿਲਡਿੰਗ ਹਜੇ ਵੀ ਇਹਨਾਂ ਦੇ ਸੰਭਾਲਣ ਦੀ ਨਿਗਰਾਨੀ ਦੀ ਵਜ੍ਹਾ ਤੋਂ ਉਹ ਅੱਛੀ ਹਾਲਤ ਦੇ ਵਿੱਚ ਹੈ। ਜਿਸ ਤਰ੍ਹਾਂ ਇਹ ਡਾਟ ਬਣੀ ਹੈ ਜੀ, ਇਸ ਤਰ੍ਹਾਂ ਇੱਧਰ ਡਾਟ ਬਣੀ ਸੀ, ਇਸ ਤਰ੍ਹਾਂ ਇੱਧਰ ਡਾਟ ਬਣੀ ਸੀ ਇਸ ਹਿੱਸੇ ਦੀ। ਤੇ ਇੱਕ ਇਹ ਸੀੜੀਆਂ ਉੱਪਰ ਜਾਣ ਵਾਲਾ ਪੋਰਸ਼ਨ ਸੀ, ਉੱਪਰਲੇ ਪੋਰਸ਼ਨ ਜਾਣ ਵਾਸਤੇ ਸੀੜੀਆਂ। ਹਾਂਜੀ, ਇਸੇ ਤਰ੍ਹਾਂ ਪਰਲੀ ਸਾਈਡ 'ਤੇ ਵੀ ਉੱਪਰਲੇ ਪੋਰਸ਼ਨ ਜਾਣ ਵਾਸਤੇ ਸੀੜੀਆਂ ਸੀ। ਤੇ ਇਹ ਕਮਰੇ ਸਨ ਇੱਧਰ ਸਾਹਮਣੇ, ਇੱਧਰ ਵੀ ਕਮਰੇ ਸੀ, ਇਹਦੇ ਉੱਪਰ ਵੀ ਕਮਰੇ ਸਨ। ਇਹਦੇ ਉੱਪਰ ਛੱਤ ਸੀ, ਉਹ ਸਾਹਮਣੇ ਨਜ਼ਰ ਆ ਰਹੀ ਨਾ। ਉੱਪਰ ਜਾ ਕੇ ਫਿਰ ਇਹ ਉੱਪਰ ਵਾਲੇ ਹਿੱਸੇ 'ਚ ਇਹ ਸਾਰੇ ਕਮਰੇ ਸੀ ਇੱਧਰਲੀ ਸਾਈਡ। ਹੁਣ ਜਿਹੜਾ ਨਾ ਜੀ ਖਸਤਾ ਹਾਲੀ ਦੀ ਹੋਣ ਦੀ ਵਜ੍ਹਾ ਇਹੀ ਹੈ ਕਿ ਛੱਤਾਂ ਜਿਹੜੀਆਂ ਨੇ ਉਹ ਲੀਕੇਜ ਹੋ ਕੇ ਗਲ ਗਈਆਂ, ਗਿਰ ਗਈਆਂ। ਤੇ ਲੇਕਿਨ ਹਜੇ ਤੱਕ ਇਹ ਨਿਸ਼ਾਨੀਆਂ ਇਹਨਾਂ ਦੀਆਂ ਚਿਰਾਗ ਰੱਖਣ ਵਾਸਤੇ, ਕੋਈ ਚੀਜ਼ਾਂ ਪੈਸੇ ਵਗੈਰਾ ਰੱਖਣ ਵਾਸਤੇ, ਰੋਸ਼ਨੀ ਵਾਸਤੇ, ਤੇ ਉਹ ਹਜੇ ਵੀ ਇਹਨਾਂ ਚੀਜ਼ ਦੀ ਅਕਾਸ਼ੀ ਕਰਦੀਆਂ ਨੇ ਕਿ ਇਹ ਜ਼ੌਕ ਜਿਹੜਾ ਇਹਨਾਂ ਦਾ। ਤੇ ਇਹ ਇੱਟਾਂ ਨੂੰ ਜਿਹੜਾ ਟਾਇਲ ਛੋਟੀ ਨੂੰ ਕਢਾਈ ਕਰਕੇ ਨਾ ਇਹਨਾਂ ਨੂੰ ਇਹ ਲਗਾਇਆ ਗਿਆ। ਬਹੁਤ ਮਿਹਨਤ ਕੀਤੀ ਗਈ, ਜ਼ਾਹਰ ਮਿਹਨਤ ਇਸ ਵਾਸਤੇ ਕੀਤੀ ਗਈ ਕਿ ਅਮੀਰ ਲੋਕ ਸਨ। ਤੇ ਇਸੇ ਤਰ੍ਹਾਂ ਇਹ ਉੱਪਰ ਵਾਲਾ ਪੋਰਸ਼ਨ ਇੱਧਰੋਂ ਸੀੜੀਆਂ ਉੱਧਰੋਂ ਹੀ ਜਾਂਦੀਆਂ। ਅਸੀਂ ਇੱਥੋਂ ਅੰਦਰੋਂ ਆਏ ਹਾਂ ਨਾ, ਇੱਕ ਹਿੱਸਾ ਇੱਧਰ ਵੀ ਆ ਜਾਂਦਾ, ਇਹ ਡਿਊੜੀ ਆ ਜਾਂਦੀ ਹੈ ਇਹ ਵਾਲੀ। ਤੇ ਇਹ ਜਿਹੜਾ ਨਾ ਇਸ ਤਰ੍ਹਾਂ ਇਹ ਵਾਲੀ ਚੀਜ਼ ਜਿਹੜੀ ਨਾ ਇੱਧਰ ਬਣ ਜਾਂਦੀ ਹੈ। ਇਹ ਸੀੜੀਆਂ ਇਸ ਤਰ੍ਹਾਂ ਉੱਪਰ ਚੱਲ ਜਾਂਦੀਆਂ। ਇੱਧਰੋਂ ਅਸੀਂ ਹੁਣ ਸੀੜੀਆਂ ਦੇ ਉੱਪਰ ਜਾਂਦੇ ਇਹ ਵਾਲੀਆਂ। ਇਹ ਸੀੜੀਆਂ ਵੀ ਜਿਹੜੀਆਂ ਨੇ, ਮੇਰਾ ਜਿਸ ਤੱਕ ਆਈਡੀਆ ਕਿ ਸੀੜੀਆਂ ਪੁਰਾਣੀਆਂ, ਕਿਉਂਕਿ ਇਹਦੇ ਦਰਵਾਜ਼ੇ ਦੋਨਾਂ ਤਰਫ, ਦੋਨਾਂ ਦਾ ਸਾਈਡਾਂ 'ਤੇ ਕਮਰੇ ਸਨ ਤੇ ਅੰਦਰ ਜਾਇਆ ਜਾ ਸਕਦਾ ਸੀ। ਤੇ ਇਹ ਦੇਖੋ ਜੀ, ਇੱਧਰ ਵੀ ਇਹ ਕਮਰੇ ਸਨ ਦੋ, ਇੱਧਰ ਵੀ ਜਾਇਆ ਜਾ ਸਕਦਾ। ਇਹ ਜਿਹੜੀ ਸਾਹਮਣੇ ਪਾਰਟੀਸ਼ਨ ਕੀਤੀ ਹੈ ਤੇ ਇਹ ਬਾਅਦ 'ਚ ਜਿਹੜੀ 47 ਦੀ ਵੰਡ ਤੋਂ ਬਾਅਦ ਲੋਕ ਆਏ ਨੇ ਮੁਹਾਜਰ ਹੋ ਕੇ, ਉਹਨਾਂ ਨੇ ਆ ਕੇ ਇੱਥੇ ਰਿਹਾਇਸ਼ ਇਖਤਿਆਰ ਕੀਤੀ। ਇਹ ਜਿਹੜੇ ਮੁਹਾਜਰ ਆਏ ਨੇ ਜੀ, ਨਾ ਤੇ ਇਹਨਾਂ ਨੂੰ ਪਤਾ ਸੀ ਕਿ ਅਸੀਂ ਇਸ ਪਿੰਡ ਦੇ ਵਿੱਚ ਜਾਣਾ ਤੇ ਇਹ ਸਾਨੂੰ ਘਰ ਜਿਹੜਾ ਮਿਲਣਾ, ਤੇ ਨਾ ਹੀ ਇੱਥੋਂ ਜਿਹੜਾ ਪੂਰੀ ਖਾਨਦਾਨ ਜਿਹੜਾ ਨਾ ਉਹ ਗਿਆ, ਤੇ ਨਾ ਹੀ ਉਹਨਾਂ ਨੂੰ ਇਲਮ ਸੀ ਕਿ ਅਸੀਂ ਹੁਣ ਇੱਥੋਂ ਚਲੇ ਜਾਣਾ ਤੇ ਸਾਨੂੰ ਕਿਸ ਜਗ੍ਹਾ ਤੇ ਘਰ ਮਿਲਣਾ, ਕਿਸ ਜਗ੍ਹਾ ਤੇ ਜਿਹੜਾ ਉਹ ਸਾਡਾ ਬਸੇਰਾ ਹੋਣਾ। ਇਹ ਅੱਲਾ ਦੇ ਫੈਸਲੇ ਨੇ। ਇਨਸਾਨ ਸੋਚਦਾ ਕੁਛ ਤੇ ਹੁੰਦਾ ਕੁਛ। ਹਾਂ, ਇਹ 47 ਦੀ ਵੰਡ ਤੋਂ ਪਹਿਲੇ ਦੇਖੋ ਜੀ, ਇਹ ਬਾਲੇ ਉਹੀ ਛੱਤ ਹੋਈ ਹੈ। ਹਾਂ, ਇਹਦੇ ਵਿੱਚ ਇੱਕ ਚੀਜ਼ ਦਾ ਹੋਇਆ ਕਿ ਜਿਸ ਟਾਈਮ ਬਾਰਿਸ਼ਾਂ ਆਈਆਂ, ਬਾਰਿਸ਼ਾਂ ਹੁੰਦੀ ਹੋਏ ਤਾਂ ਇਹਦਾ ਜਿਹੜਾ ਨਾ ਉਹ ਬਾਲੇ ਵਿੱਚ ਗਲ ਕੇ ਟੁੱਟ ਗਏ ਨੇ। ਫਿਰ ਇਹ ਬਾਲੇ ਨਵੇਂ ਪਾਏ। ਜ਼ਾਹਰ ਇਹਨਾਂ ਨੇ ਆਪਣੇ ਰਹਾਇਸ਼ ਦਾ ਵੀ ਕੋਈ ਬੰਦੋਬਸਤ ਕਰਨਾ ਸੀ। ਤੇ ਹੁਣ ਮਾਸ਼ਾਅੱਲਾ ਇੱਥੇ ਇਹ ਸ਼ਹਜ਼ਾਦਾ ਰਹਿੰਦਾ। ਕੀ ਨਾਮ ਬੇਟਾ ਤੇਰਾ? ਉਮੈਰ। ਠੀਕ ਹੈ। ਪਾਪਾ ਜੀ ਦਾ ਨਾਮ? ਮਾਸਟਰ ਸਾਹਿਬ। ਮਾਸਟਰ ਮੁਹੰਮਦ ਇਸਹਾਕ। ਮੁਹੰਮਦ ਇਸਹਾਕ। ਮੁਹੰਮਦ ਪਹਿਲੇ ਲਗਾਣਾ ਬੇਟਾ। ਗਵਰਨਮੈਂਟ ਟੀਚਰ ਨੇ ਮਾਸ਼ਾਅੱਲਾ। ਕਿੱਥੇ ਪੜ੍ਹਾਉਂਦੇ ਨੇ? ਵਾਈ ਹੁਣ ਐਲਪੀਆਰ ਛੁੱਟੀਆਂ ਤੇ। ਮੇਰਾ ਸਲਾਮ ਕਹਿਣਾ ਜੀ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਸ ਹੱਦ ਤੱਕ ਵੀ ਹੋ ਸਕੇ ਮੈਂ ਤਾਰੀਖ ਦੇ ਮੁਤਾਬਕ ਜਿਹੜਾ ਨਾ ਉਹ ਸਹੀ ਲੋਕਾਂ ਨੂੰ ਆਗਾਹ ਕਰਾਂ। ਤੇ ਇਸੇ ਤਰ੍ਹਾਂ ਇੰਦਰਾ ਗਾਂਧੀ ਦੇ ਨਾਨਕਿਆਂ ਦੇ ਘਰ ਜਿਹੜਾ ਮਨਸੂਬ ਕੀਤਾ ਜਾਂਦਾ, ਜਾਂ ਇੰਦਰਾ ਗਾਂਧੀ ਦੇ ਨਾਲ ਘਰ ਜਿਹੜਾ ਮਨਸੂਬ ਕੀਤਾ ਜਾਂਦਾ, ਉਹਦੀ ਵੀ ਹਵੇਲੀ ਜਿਹੜੀ ਮੁਕੰਮਲ ਵੀਡੀਓ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ। ਬਹੁਤ ਵੱਡੀ ਹਵੇਲੀ ਇਸ ਇਲਾਕੇ ਦੀ, ਇਸ ਪਿੰਡ ਦੀ ਨਹੀਂ, ਇਸ ਇਲਾਕੇ ਦੀ ਬਹੁਤ ਵੱਡੀ ਹਵੇਲੀ ਹੈ। 3 ਮੰਜ਼ਿਲਾਂ ਨੇ, ਖੂਬਸੂਰਤ ਦਰਵਾਜ਼ੇ, ਖੂਬਸੂਰਤ ਘਰ। ਤੇ ਇਸ ਤੋਂ ਇਲਾਵਾ ਫਿਰ ਇੰਦਰਾ ਗਾਂਧੀ ਜਿੱਥੇ ਉਹਨਾਂ ਦਾ ਸਵੀਮਿੰਗ ਪੂਲ ਸੀ, ਇਸ਼ਨਾਨ ਘਾਟ ਸੀ। ਫਿਰ ਉਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਮੰਦਿਰ ਸੀ ਸਪੈਸ਼ਲ, ਉਹ ਵੀ ਜਿਹੜਾ ਨਾ ਤੁਸੀਂ ਮੇਰੀ ਦੂਸਰੀ
ਵੀਡੀਓ ਦੇ ਵਿੱਚ ਦੇਖ ਸਕਦੇ। ਤਾਂ ਉਮੀਦ ਹੈ ਨਾਜ਼ਰੀਨ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡੇ ਕੋਲ ਇਲਤਮਾਸ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਪ੍ਰੈਸ ਕਰ ਦਿਓ। ਫਿਰ ਮਿਲਣੇ ਇੱਕ ਨਈ ਵੀਡੀਓ ਨਾਲ। ਰੱਬ ਰਾਖਾ, ਅੱਲਾਹ ਹਾਫਿਜ਼।